पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਯੂਬਾ ਸਿਟੀ, ਸੈਕਰਾਮੈਂਟੋ, ਫ੍ਰੇਜ਼ਨੋ, ਬੇਕਰਸਫੀਲਡ ਨਾਲ ਦੀ ਨਾਲ ਆਈਫੋਨ ਐਂਡਰਾਇਡਸ ਐਪਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ 'ਤੇ, ਘਰਾਂ 'ਚ, ਰੇਡੀਓ ਸੈਟਸ 'ਚ ਜਿਹੜੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 7 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਸ਼ੁੱਕਰਵਾਰ ਆ ਜੀ। ਅਤੇ ਸਰੋਤਿਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂ ਟਰੈਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਕੋਸਟ ਹੰਡਾਈ ਟ੍ਰੇਲਰਸ਼ਿਪ ਜਿਹੜੇ ਕਿ ਇਸ ਟਾਈਮ ਉਹਨਾਂ ਨੇ ਫਰੈਜ਼ਨੋ ਦੇ ਵਿੱਚ ਆਪਣੀ ਡੀਲਰਸ਼ਿਪ ਜਿਹੜੀ ਖੋਲ੍ਹ ਦਿੱਤੀ ਹੈ। ਇਹਨਾਂ ਕੋਲ ਤੁਸੀਂ ਹਰ ਤਰ੍ਹਾਂ ਦੇ ਜਿਹੜੇ ਟ੍ਰੇਲਰਸ ਲੈ ਸਕਦੇ ਹੋ। ਡਰਾਈਵ ਐਂਡ ਰੀਫਰ ਬਹੁਤ ਵੱਡੀ ਇਨਵੈਂਟੋਰੀ ਹੈ, ਫਾਈਨੈਂਸਿੰਗ ਵੀ ਕਰਦੇ ਆ। ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਉੱਥੇ ਕਾਲ ਕਰੋ। ਦੋ ਮੁੰਡੇ ਆਪਣੇ ਪੰਜਾਬੀ ਉੱਥੇ ਕੰਮ ਕਰਦੇ ਨੇ। ਪੰਜਾਬੀ 'ਚ ਗੱਲ ਕਰਨ ਦੇ ਲਈ ਕਾਲ 909-786-8008 9097868008। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-76 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਖਬਰਾਂ ਦੇ ਉੱਤੇ ਜਿਹੜੀ ਆ ਨਜ਼ਰ ਮਾਰੀਏ। ਜਿਵੇਂ ਆਪਾਂ ਜਾਣਦੇ ਹਾਂ, ਨਵੰਬਰ ਦਾ ਜਿਹੜਾ ਪਿਛਲਾ ਮਹੀਨਾ ਸੀਗਾ, ਮਿਡ ਟਰਮ ਇਲੈਕਸ਼ਨ ਦਾ ਸਮਾਂ ਸੀ, ਅਤੇ ਖਾਸ ਕਰਕੇ ਜਿਹੜੇ ਯੂਬਾ ਸਿਟੀ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਆਪਣੇ ਪੰਜਾਬੀ ਮੂਲ ਦੇ ਕਾਫੀ ਜਿਹੜੇ ਭੈਣ ਭਰਾ ਆ ਉਹ ਵੱਖ-ਵੱਖ ਜਿਹੜੇ ਅਹੁਦਿਆਂ ਦੇ ਲਈ ਇਲੈਕਸ਼ਨ ਜਿਹੜੇ ਲੜ ਰਹੇ ਸੀ। ਸੋ ਉਹਨਾਂ ਹੀ ਜਿਹੜੇ ਇਲੈਕਸ਼ਨ ਜਿਨ੍ਹਾਂ ਨੇ ਲੜੀ ਆ, ਚਲੋ ਕਾਮਯਾਬ ਨਾਕਾਮਯਾਬ ਹੋਣਾ ਇੱਕ ਵੱਖਰੀ ਗੱਲ ਆ, ਪਰ ਇੱਕ ਜਿਹੜਾ ਪਹਿਲਾ ਕਦਮ ਚੱਕਣਾ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਣਾ ਉਹ ਬਹੁਤ ਵਧੀਆ ਇੱਕ ਉਪਰਾਲਾ ਆ, ਤਾਂ ਜੋ ਆਪਣੀ ਜਿਹੜੀ ਕਮਿਊਨਿਟੀ ਦੀ ਰਿਪਰਜੈਂਟੇਸ਼ਨ ਹੋ ਸਕੇ। ਯੂਬਾ ਸਿਟੀ ਕੌਂਸਲ ਦੇ ਲਈ ਜਿਹੜੇ ਸੁਖ ਸਿੱਧੂ ਜਿਹੜੇ ਉਹ ਕੈਂਡੀਡੇਟ ਖੜੇ ਸੀਗੇ, ਉਹ ਆਪਣੇ ਨਾਲ ਆਏ। ਉਹ ਵਿਸ਼ੇਸ਼ ਤੌਰ 'ਤੇ ਸਾਰਿਆਂ ਦਾ ਜਿਹੜਾ ਉਹ ਧੰਨਵਾਦ ਕਰਨਾ ਚਾਹੁੰਦੇ ਨੇ। ਸੁਖ ਸਿੱਧੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਹਾਂ ਜੀ ਭਾਅ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜੀ। ਸੋ ਸੁਖ ਸਿੱਧੂ, ਬਹੁਤ ਹੀ ਜ਼ਿਆਦਾ ਕਲੋਜ਼ ਮੁਕਾਬਲਾ ਰਿਹਾ। ਸੋ ਟੌਪ 3 ਦੀਆਂ ਪੋਜੀਸ਼ਨਾਂ ਜਿਹੜੀਆਂ ਯੂਬਾ ਸਿਟੀ ਕੌਂਸਲ ਦੇ ਲਈ ਜਿਹੜੀਆਂ ਹੋਣੀਆਂ ਸੀ, ਤੁਸੀਂ ਮਹਿਜ ਜਿਹੜੀਆਂ 78 ਵੋਟਾਂ ਤੋਂ ਜਿਹੜੇ ਚੌਥੇ ਨੰਬਰ ਦੇ ਉੱਤੇ ਰਹੇ ਆ। ਸੋ ਇਟ ਵਾਜ਼ ਵੈਰੀ ਕਲੋਜ਼, ਪਰ ਵੈਲ ਡਨ ਵੀ ਤੁਸੀਂ ਬਹੁਤ ਵਧੀਆ ਚਲੋ ਕੰਮ ਕੀਤਾ, ਵੀ ਬੈਟਰ ਲਾਈਕ ਨੈਕਸਟ ਟਾਈਮ ਆਪਾਂ ਤੁਹਾਨੂੰ ਇਹ ਕਹਿ ਸਕਦੇ ਹਾਂ। ਹਾਂਜੀ ਹਾਂਜੀ, ਥੈਂਕ ਯੂ ਤੁਹਾਡਾ ਬਹੁਤ। ਬਿਲਕੁਲ ਜੀ, ਦੇਖੋ ਟਰਾਈ ਤਾਂ ਆਪਾਂ ਪੂਰੀ ਕੀਤੀ ਸੀਗੀ, ਇਹ ਨਹੀਂ ਵੀ ਆਪਾਂ ਕਹਿ ਸਕਦੇ ਆ ਇੱਦਾਂ ਨਹੀਂ ਆਪਾਂ ਕੀਤਾ ਉੱਦਾਂ ਨਹੀਂ ਕੀਤਾ, ਐਨ ਫੁੱਲ ਟਰਾਈ ਕੀਤੀ, ਜ਼ੋਰ ਸਾਰੇ ਪਾਸਿਓਂ ਲਾਇਆ। ਮਾਰਕੀਟਿੰਗ ਤੋਂ ਲਾ ਲਓ, ਡੋਰ ਟੂ ਡੋਰ ਅਪਰੋਚ ਕਰ ਲਓ, ਜਾਂ ਆਪਾਂ ਉੱਦਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਵੀ ਸਾਰੇ ਪਾਸਿਓਂ ਜ਼ੋਰ ਲਾਇਆ ਵੀ ਭਾਈ ਵੋਟ ਜ਼ਰੂਰ ਪਾਉਣੀ ਆ। ਤੇ ਹਾਂਜੀ ਬਿਲਕੁਲ, ਗਾਹਾਂ ਦੀ ਵਾਰ ਤਾਂ ਹੈਗੀ ਉਹ ਤਾਂ ਜ਼ਰੂਰ ਆਪਾਂ ਟਰਾਈ ਗਾਹਾਂ ਆਲਰੇਡੀ ਸੋਚ ਰਹੇ ਹਾਂ ਵੀ ਕਿੱਦਾਂ ਆਪਾਂ ਗਾਹਾਂ ਕਰਨਾ ਕੰਮ ਜੀ। ਸੋ ਲਾਈਕ 78 ਵੋਟਸ, ਵੈਰੀ ਲੈਸ ਡਿਫਰੈਂਸ, ਬਹੁਤ ਘੱਟ ਜਿਹੜਾ ਡਿਫਰੈਂਸ ਰਿਹਾ ਆ। ਤੁਸੀਂ ਜਿੱਦਾਂ ਆਫ ਦਾ ਈਅਰ ਮੈਨੂੰ ਦੱਸ ਰਹੇ ਸੀਗੇ ਵੀ ਤਕਰੀਬਨ 200 ਵੋਟਾਂ ਜਿਹੜੀਆਂ ਜਿਹੜੇ ਸਾਇੰਸ ਦੇ ਮਿਸਮੈਚ ਕਰਕੇ ਵੀ ਜਿਹੜੀਆਂ ਖਰਾਬ ਹੋਈਆਂ ਨੇ। ਹਾਂਜੀ ਹਾਂਜੀ, ਦੇਖੋ ਉਹ ਆਪਣੇ ਲਈ ਬਹੁਤ ਵੱਡੀ ਇੰਪੋਰਟੈਂਟ ਗੱਲ ਸੀਗੀ। ਮੈਂ ਪਹਿਲਾਂ ਵੀ ਸਾਰਿਆਂ ਨੂੰ ਇਹੀ ਰੌਲਾ ਪਾਈ ਜਾਂਦਾ ਸੀਗਾ ਵੀ ਜਿਹੜਾ ਤੁਸੀਂ ਜਦੋਂ ਸਾਈਨ ਕਰਨਾ ਨਾ ਬੈਲਟ ਉੱਤੇ, ਉਹ ਪਲੀਜ਼ ਮੈਚ ਕਰਿਓ ਜੋ ਵੀ ਤੁਹਾਡਾ DMV ਦੇ ਸਿਸਟਮ ਦੇ ਨਾਲ ਸਾਈਨ ਚੱਲਦਾ। ਤੇ ਆਪਾਂ ਕਈ ਵਾਰ ਕਾਹਲੀ 'ਚ ਹੋ ਜਾਂਦੇ, ਜਾਂ ਕਹਿੰਦੇ ਵੀ ਜਾਂ ਬੰਦਾ ਹੈ ਨਹੀਂ ਗਾ, ਕੋਈ ਗੱਲ ਨਹੀਂ ਆਪੇ ਘੁੱਗੀ ਮਾਰ ਦਿਓ ਵੀ ਵੋਟ ਪਾ ਦਿਓ ਵੀ ਆਪੇ ਅਕਾਊਂਟ ਕਰ ਲੈਣੀ ਆ ਉਹਨੇ। ਇਹ ਗੱਲ ਨਹੀਂ ਹੈਗੀ, ਉਹ ਕੱਲੀ ਵੋਟ ਨੂੰ ਮੈਚ ਕਰਦੇ ਆ। ਇੱਦਾਂ ਮੈਚ ਕਰਨੇ ਨੂੰ ਉਹਨਾਂ ਨੂੰ ਕਰਨਾ ਵੀ ਚਾਹੀਦਾ। ਚਲੋ ਠੀਕ ਆ ਵੀ ਐਵੇਂ ਜਾਲੀ ਵੋਟਾਂ ਨਾ ਪੈਣ ਜਾਂ ਇੱਦਾਂ ਨਾ ਹੋਣ। ਬਿਲਕੁਲ। ਤੇ ਉਹ ਸਾਡੇ ਲਈ ਮੇਰੇ ਹਿਸਾਬ ਨਾਲ ਸਾਡੇ ਲਈ ਨੁਕਸਾਨ ਹੋਇਆ ਉਸ ਕੰਮ ਦਾ। ਜੀ ਜੀ ਜੀ। ਤੇ ਚਲੋ ਨੋ ਪ੍ਰੋਬਲਮ। ਤੇ ਤੁਸੀਂ ਜਿਹੜੇ ਆ ਕੀ ਆਪਣੇ ਜਿਹੜੇ ਆ ਤੁਹਾਡੇ ਜਿਹੜੇ ਉੱਥੋਂ ਦੇ ਕਹਿ ਲਓ ਵੀ ਵਸਨੀਕ ਨੇ ਯੂਬਾ ਸਿਟੀ ਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਵੋਟਰਸ ਜਿਹੜੇ ਆ, ਵੋਟਰਸ ਨੇ ਜੀ। ਹਾਂਜੀ ਹਾਂਜੀ, ਦੇਖੋ ਆਪਾਂ ਦੋਨੇ ਵੋਟਰਸ ਨੂੰ ਵੀ ਤੇ ਦੂਜੇ ਆਪਣੇ ਜਿੰਨੇ ਨੇ ਵੀ ਬੰਦੇ ਭਾਈ ਬੰਦਿਆਂ ਨੇ ਸਾਡੇ ਨਾਲ ਖੜ ਕੇ ਜ਼ਰੂਰ ਡੋਨੇਸ਼ਨ ਸਾਨੂੰ ਦਿੱਤੇ ਆ, ਕਿਉਂ ਡੋਨੇਸ਼ਨ ਦੇ ਬਗੈਰ ਕੰਮ ਨਹੀਂ ਚੱਲਦਾ ਇਹ। ਜੀ ਜੀ। ਤੇ ਸਾਰੀ ਪੰਜਾਬੀ ਕਮਿਊਨਿਟੀ ਨੇ ਆਪਾਂ ਨੂੰ ਬਹੁਤ ਸਾਡਾ ਸਾਥ ਦਿੱਤਾ। ਮੈਂ ਉਹਨਾਂ ਸਾਰਿਆਂ ਦਾ ਇਕੱਲੇ ਦਾ ਥੈਂਕ ਯੂ ਕਰਨਾ ਚਾਹੁੰਦਾ। ਤੇ ਮੈਂ ਇਕੱਲੇ ਨੂੰ ਫੋਨ ਵੀ ਕੀਤੇ ਕਈਆਂ ਨੂੰ, ਤੇ ਟੈਕਸਟ ਮੈਸੇਜ ਵੀ ਕੀਤੇ ਵੀ ਥੈਂਕ ਯੂ ਤੁਹਾਡਾ ਸਪੋਰਟ ਕਰਨ ਦਾ। ਵੀ ਉਹ ਗਾਹਾਂ ਦੀ ਵਾਰ ਵੀ ਆਪਾਂ ਜ਼ਰੂਰ ਖੜੇ ਹੋਣਾ। ਇੱਦਾਂ ਨਹੀਂ ਹੈਗਾ ਵੀ ਆਪਾਂ ਦਿਲ ਹਾਰ ਗਏ ਆ ਵੀ ਜਿੱਤੇ ਨਹੀਂ ਹੈਗੇ, ਇਸ ਕਰਕੇ ਕੋਈ ਗੱਲ ਨਹੀਂ। ਤੇ ਡਿਸਅਪੁਆਇੰਟਮੈਂਟ ਦੇਖੋ ਹਰੇਕ ਨੂੰ ਹੁੰਦੀ ਹੈ ਇਸ ਕੰਮ ਵਿੱਚ, ਹਨਾ। ਤੇ ਡਿਸਅਪੁਆਇੰਟ ਮੈਨੂੰ ਵੀ ਬਹੁਤ ਹੋਈ ਆ। ਤੇ ਪਰ ਲੇਕਿਨ ਆਪਾਂ ਇੱਦਾਂ ਨਹੀਂ ਵੀ ਦਿਲ ਛੱਡ ਦਿੱਤਾ। ਕੋਈ ਗੱਲ ਨਹੀਂ, ਠੀਕ ਹੈ, ਜੋ ਹੋ ਗਿਆ ਜਿੱਤ ਹਾਰ ਜ਼ਿੰਦਗੀ ਵਿੱਚ ਬਣੀ ਆ। ਆਪਾਂ ਗਾਹਾਂ ਇਹਦੇ ਕੋਲ ਸਿੱਖਾਂਗੇ ਕੁਛ, ਤੇ ਗਾਹਾਂ ਆਪਾਂ ਵੱਡੇ ਲੈਵਲ ਤੇ ਹੋਰ ਕੰਮ ਕਰਾਂਗੇ। ਸ਼ਾਇਦ ਜੇ 2 ਸਾਲਾਂ ਨੂੰ ਚਲੋ ਇਹ ਵੀ ਰੇਸ ਹੋਣੀ ਆ, ਪਰ ਹੋਰ ਵੀ ਰੇਸਾਂ ਕਈ ਹੈਗੀਆਂ ਜਿੱਥੇ ਆਪਾਂ ਜ਼ਰੂਰ
ਹੱਥ ਪਾ ਸਕਦੇ ਹਾਂ, ਪਰ ਟਰਾਈ ਵੀ ਕਰਾਂਗੇ। ਤੇ ਇਸ ਲਈ ਉਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਦੋਨੇ ਪਾਸਿਓਂ ਵੋਟਾਂ ਪਾਉਣ ਦੇ ਵਿੱਚ ਵੀ, ਤੇ ਇੱਧਰੋਂ ਸਾਡੇ ਨਾਲ ਜਿਹੜੇ ਡੋਨੇਸ਼ਨਸ ਮਿਲੇ ਆ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕੀਤਾ। ਬਹੁਤ ਬਹੁਤ ਥੈਂਕ ਯੂ ਸੁਖ ਸਿੱਧੂ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਪੰਜਾਬੀ ਰੇਡੀਓ USA ਵਾਲੇ ਸਾਰਿਆਂ ਦਾ। ਤੁਸੀਂ ਭਾਜੀ ਬਹੁਤ ਸਾਰਾ ਸਾਥ ਦਿੱਤਾ, ਤੇ ਲੇਕਿਨ ਆਪਾਂ ਸਕਸੈਸਫੁਲ ਨਹੀਂ ਹੋ ਕੋਈ ਗੱਲ ਨਹੀਂ, ਪਰ ਲੇਕਿਨ ਆਪਾਂ ਅਪਰੋਚ ਕਰਨਾ ਸਾਡਾ ਬਣਦਾ ਸੀਗਾ। ਮੈਂ ਕਹੂੰਗਾ ਇਟਸ ਸਟਿਲ ਅ ਸਕਸੈਸ ਵੀ ਆਪਣੇ ਇੰਨੇ ਜਿਹੜੇ ਲੋਕ ਆ ਇਹਨਾਂ ਇਲੈਕਸ਼ਨਸ ਦੇ ਵਿੱਚ ਬੜੇ ਉਹਨਾਂ ਨੇ ਜ਼ੋਰ ਲਾਇਆ ਆ, ਖੜੇ ਨੇ, ਤੇ ਵੋਟਾਂ ਜਿਹੜੀਆਂ ਜ਼ਰੂਰ ਡੈਫੀਨੇਟਲੀ ਅੱਗੇ ਨਾਲੋਂ ਵਧੀਆਂ ਆ, ਤੇ ਅਸੀਂ ਉਮੀਦ ਕਰਦੇ ਹਾਂ ਵੀ 2 ਸਾਲਾਂ ਨੂੰ ਜਦੋਂ ਦੁਬਾਰਾ ਇਲੈਕਸ਼ਨਸ ਹੋਣੀਆਂ ਆ ਤੇ ਉਦੋਂ ਹੋਰ ਵੀ ਜ਼ਿਆਦਾ ਜਿਹੜੇ ਲੋਕ ਆਪਣੇ ਵੋਟ ਜਿਹੜੇ ਰਜਿਸਟਰ ਕਰਕੇ ਵੋਟ ਪਾਉਣ ਵੱਲ ਨੂੰ। ਜੀ ਬਿਲਕੁਲ, ਦੇਖੋ 68 ਵੋਟਾਂ ਦਾ ਕੀ ਫਰਕ ਹੁੰਦਾ। ਸੋ ਇਹ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਉੱਥੇ ਜਿਹੜੀਆਂ 3 ਸਿਟੀ ਕੌਂਸਲ ਦੀਆਂ ਸੀਟਾਂ ਓਪਨ ਸੀਗੀਆਂ, ਤੇ ਜਿਹੜੇ ਸਿੱਧੂ ਭਾਜੀ ਆ ਚੌਥੇ ਨੰਬਰ ਤੇ ਆਏ ਆ। ਤੇ ਸਿੱਧੂ ਸਾਹਿਬ ਆਪਣੀਆਂ ਤੁਹਾਡੀਆਂ ਟੋਟਲ ਕਿੰਨੀਆਂ ਵੋਟਸ ਪਈਆਂ ਤੁਹਾਨੂੰ? ਮੇਰੀਆਂ ਜੀ 5950 ਵੋਟ ਪਈ ਆ ਜੀ ਮੈਨੂੰ। ਜੀ ਦੇਖੋ ਲਗਭਗ 6000 ਦੇ ਕਰੀਬ ਆ। ਸੋ ਕਈ ਵਾਰੀ ਜਿਹੜੇ ਆਪਣੇ ਸਰੋਤੇ ਵੀ ਸੋਚਦੇ ਵੀ ਯਾਰ ਕਿ ਵੋਟ ਬਣਾਉਣ ਦਾ ਕੀ ਫਾਇਦਾ ਜਾਂ ਪਾਉਣ ਦਾ ਕੀ ਫਾਇਦਾ। ਦੇਖੋ ਹੁਣ 78 ਵੋਟ ਕੁਛ ਨਹੀਂ ਹੁੰਦੀਆਂ ਹੈਗੀਆਂ, ਤੇ ਇਸ ਕਰਕੇ ਇਹ ਆਪਾਂ ਹਮੇਸ਼ਾ ਹੀ, ਮੈਂ ਨਾ ਸਿੱਧੂ ਸਾਹਿਬ ਇੱਥੇ ਸਾਡੇ ਸੈਨੋਜ਼ੇ ਦੇ ਵਿੱਚ ਵੀਤਨਾਮੀਜ਼ ਕਮਿਊਨਿਟੀ ਆ, ਤੇ ਵੀਤਨਾਮੀਜ਼ ਕਮਿਊਨਿਟੀ ਦੇ 2 ਸਿਟੀ ਕੌਂਸਲ ਮੈਂਬਰ ਆ ਸਿਟੀ ਆਫ ਸੈਨੋਜ਼ੇ 'ਚ। ਦੇਖ ਲਓ ਕਿੱਡੀ ਵੱਡੀ ਸਿਟੀ ਆ, ਤੇ ਉਹਨਾਂ ਦਾ ਵੋਟਿੰਗ ਜਿਹੜਾ ਰੇਟ ਹੈਗਾ ਪਾਉਣ ਦਾ 90% ਆ। ਹਾਂਜੀ, ਇਹਨਾਂ ਕੋਲ ਸਾਨੂੰ ਕੁਝ ਸਿੱਖਣਾ ਚਾਹੀਦਾ ਜ਼ਰੂਰ। ਅਸੀਂ ਵੀ ਇਹੀ ਗੱਲਾਂ ਕਰਦੇ ਹਾਂ। ਦੇਖੋ ਸਾਡੇ 3 ਪੋਜੀਸ਼ਨਾਂ ਲਈ ਪੰਜਾਬੀ ਖੜੇ ਸੀਗੇ ਤੇ ਕੋਈ ਵੀ ਨਹੀਂ ਸਾਡੇ ਚੋਂ ਜਿੱਤਿਆ ਜੀ, ਤੇ ਇਹ ਸਾਡੇ ਲਈ ਸੈਡ ਗੱਲ ਹੈ ਐਜ਼ ਅ ਕਮਿਊਨਿਟੀ ਵੀ ਆਪਾਂ ਇੱਕ ਸੀਟ ਵੀ ਨਹੀਂ ਫੜ ਸਕੇ। ਜਾਣੀ ਕਿ ਔਖਾ ਤਾਂ ਹੈਗਾ ਹੀ, ਚਲੋ ਠੀਕ ਆ, ਪਰ ਲੇਕਿਨ ਅਸੀਂ ਹੁਣ ਇਹ ਸੋਚ ਰਹੇ ਹਾਂ ਵੀ ਗਾਹਾਂ ਜਿਹੜੀ ਇਲੈਕਸ਼ਨਾਂ ਆਉਣੀਆਂ ਆਪਾਂ ਹੁਣੇ ਕਮਿਊਨਿਟੀ ਨੂੰ ਜੋੜੀਏ, ਇਸ ਕੰਮ ਦੇ ਵਿੱਚ ਸਿੱਖਿਆ ਦਈਏ ਅਗਲੇ ਨੂੰ, ਹਰੇਕ ਨੂੰ ਵੀ ਹਾਂ ਵੀ ਆਹ ਕੰਮ ਕਰਨਾ ਪੈਣਾ, ਏਦਾਂ ਕਰਨਾ। ਜਿੰਨਾ ਅਪਰੋਚ ਅਸੀਂ ਕੀਤਾ ਵੀ ਆ ਉਹ ਵੀ ਸਾਨੂੰ ਕਈ ਵਾਰ ਹੁਣ ਘੱਟ ਲੱਗ ਰਿਹਾ ਵੀ ਅਗਲੇ ਨੂੰ ਸਮਝ ਨਹੀਂ ਆਈ ਵੀ ਵੋਟ ਕਿੱਦਾਂ ਪਾਉਣੀ ਆ, ਕੀ ਕਰਨਾ। ਕਈਆਂ ਨੂੰ ਸੀਗਾ ਵੀ ਮੈਂ ਸਾਰੇ ਇਕੱਲੇ ਤੇ ਮਾਰਕ ਨਾ ਮਾਰਿਆ ਤਾਂ ਮੇਰੀ ਉਹਨੇ ਵੋਟ ਨਹੀਂ ਕਾਊਂਟ ਕਰਨੀ। ਉਹ ਏਦਾਂ ਨਹੀਂ ਹੈਗਾ, ਯਾਨੀ ਕਿ ਤੁਸੀਂ ਵੋਟ ਜਿਹਨੂੰ ਪਾਉਣੀ ਆ ਪਾ ਦਿਓ, ਉਹਨੇ ਜਿਹਨੂੰ ਪਾਤੀ ਉਹ ਕਾਊਂਟ ਹੋ ਜਾਣੀ ਆ। ਸੋ ਕਈ ਭੁਲੇਖੇ ਹੈਗੇ, ਆਪਾਂ ਕਲੀਅਰ ਕਰਾਂਗੇ ਜ਼ਰੂਰ ਐਜ਼ ਅ ਕਮਿਊਨਿਟੀ, ਇਕੱਠੇ ਹੋ ਕੇ ਆਪਾਂ ਕੰਮ ਕਰਾਂਗੇ ਇਹਦੇ। ਚਲੋ ਜੀ, ਬਹੁਤ ਬਹੁਤ ਥੈਂਕ ਯੂ ਸੁਖ ਸਿੱਧੂ, ਥੈਂਕ ਯੂ ਤੁਹਾਡਾ ਬੜਾ ਥੈਂਕ ਯੂ। ਸਤਿ ਸ਼੍ਰੀ ਅਕਾਲ। ਚਲੋ ਬਹੁਤ ਘੱਟ ਜਿਹੜਾ ਇਹਨਾਂ ਦਾ ਫਰਕ ਜਿਹੜਾ ਰਿਹਾ, ਤੇ ਜਿੱਦਾਂ ਆਪਾਂ ਵੀ ਇੱਥੋਂ ਹਰ ਵਾਰੀ ਕਹਿੰਦੇ ਰਹਿੰਦੇ ਹਾਂ ਵੀ ਐਵਰੀ ਵੋਟ ਕਾਊਂਟ, ਵੀ ਤੁਸੀਂ ਜ਼ਰੂਰ ਰੱਖਿਆ ਕਰੋ। ਹੁਣ ਜਿਹੜੇ 187 ਉਹਨਾਂ ਨੇ ਦੱਸੇ ਸੀਗੇ ਵੀ ਜਿਹੜੇ ਬੈਲਟ ਜਿਨ੍ਹਾਂ ਦੇ ਸਾਈਨ ਮਿਸਮੈਚ ਹੋਏ ਆ, ਹਰ ਇੱਕ ਕੋਲ ਨਾ ਆਪਣੀ ID ਹੁੰਦੀ ਹੈ DMV ਵਾਲੀ। ਜਦੋਂ ਤੁਸੀਂ ਵੋਟ ਸਾਈਨ ਕਰਨ ਲੱਗਦੇ ਹੋ ਨਾ, ਪਲੀਜ਼ ਆਪਣੀ ਜਿਹੜੀ ID ਚੈੱਕ ਕਰ ਲਿਆ ਕਰੋ ਵੀ DMV ਦੇ ਉੱਤੇ ਤੁਸੀਂ ਕਿੱਦਾਂ ਦੇ ਸਾਈਨ ਕੀਤੇ ਸੀਗੇ, ਕਿਉਂਕਿ ਕਈ ਦੀ DMV ਦੇ ਵਿੱਚ ਵੀ ਬੜੀ ਲੋਕਾਂ ਨੂੰ ਕਾਹਲੀ ਹੁੰਦੀ ਆ ਵੀ ਮੈਂ ਜਲਦੀ ਕਰਾਂ ਤੇ ਕੰਮ ਇੱਥੋਂ ਜਿਹੜਾ ਨਿਬੜਦਾ ਹੋਵੇ ਤੇ ਮੇਰਾ ਆ ਜਾਊਗਾ ਲਾਇਸੈਂਸ, ਪਰ ਉਹ ਤੁਹਾਡੇ ਜਿਹੜੇ ਓਫੀਸ਼ੀਅਲ ਸਾਈਨ ਇੱਕ ਹਿਸਾਬ ਦੇ ਨਾਲ ਸਰਕਾਰੀ ਰੈਕਡਸ ਦੇ ਵਿੱਚ ਉਹ ਹੁੰਦੇ ਆ। ਸੋ ਸਾਈਨ ਕਰਨ ਲੱਗਿਆ ਜਿਹੜਾ ਇਸ ਚੀਜ਼ਾਂ ਦਾ ਜਦੋਂ ਧਿਆਨ ਰੱਖੋ, ਬੰਦਾ ਹਰ ਵਾਰੀ ਕੁਛ ਨਾ ਕੁਛ ਲਰਨ ਕਰਦਾ ਆ, ਚਾਹੇ ਕੋਈ ਜਿੱਤ ਹੋਵੇ ਤੇ ਚਾਹੇ ਕੋਈ ਉਹ ਹਾਰ ਹੋਵੇ। ਸੋ ਆਲਵੇਜ਼ ਜਿਹੜਾ ਆ ਉਹ ਜ਼ਰੂਰ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜਿਹੜੀਆਂ ਖਬਰਾਂ ਵੱਲ ਨੂੰ ਜਿਹੜਾ ਖਬਰਾਂ ਵੱਲ ਚੱਲੀਏ ਜਾਂਦੇ, ਕਿਉਂਕਿ ਜੁੱਬਾ ਸਿਟੀ ਦੀ ਖਬਰ ਸੀ ਸਭ ਤੋਂ ਪਹਿਲਾਂ, ਆਪਾਂ ਜੁੱਬਾ ਸਿਟੀ ਦੀ ਖਬਰ ਸਾਂਝੀ ਕਰਦੇ ਹਾਂ। ਜੁੱਬਾ ਸਿਟੀ ਨਗਰ ਕੀਰਤਨ ਦੇ ਉੱਤੇ ਇੱਕ ਛੋਟੀ ਜਿਹੀ ਲੜਾਈ ਹੋਈ ਸੀ। ਕੋਈ 10-15 ਮੁੰਡੇ ਜਿਹੜੇ ਆਪਸ 'ਚ ਕਿਰਪਾਨਾਂ ਚੱਕੀ ਫਿਰਦੇ ਸੀ, ਤੇ ਜਿਹੜੇ ਲੋਕ ਇਸ ਨਗਰ ਕੀਰਤਨ ਦੀ ਪਰੇਡ ਨੂੰ ਬੰਦ ਕਰਾਉਣਾ ਚਾਹੁੰਦੇ ਆ, ਉਹਨਾਂ ਨੇ ਇੱਕ ਲੋਕਲ ਚੈਨਲ ਜਿਹੜਾ ਹੈਗਾ ਉੱਥੇ ਦਾ ਸੈਕਰਾਮੈਂਟੋ ਏਰੀਏ ਦਾ ਫੌਕਸ 40, ਉਹਨੂੰ ਉਹ ਵੀਡੀਓ ਕਲਿੱਪ ਭੇਜੀ ਆ। ਸੋ ਹੁਣ ਵੀਡੀਓ ਕਲਿੱਪ ਨੈੱਟ 'ਤੇ ਬਹੁਤ ਘੁੰਮ ਰਹੀ ਆ ਵੀ ਦੇਖੋ ਜੀ ਨਗਰ ਕੀਰਤਨ 'ਚ ਤਾਂ ਇੰਨੀਆਂ ਕਿਰਪਾਨਾਂ ਚੱਲਦੀਆਂ ਆ। ਸੋ ਉਹਨਾਂ ਦਾ ਮੇਨ ਮਕਸਦ ਇਹੀ ਆ ਵੀ ਆਉਣ ਵਾਲੇ ਸਮਿਆਂ 'ਚ ਇੱਦਾਂ ਦੇ ਜਿਹੜੀ ਆ ਸਿੱਖਾਂ ਦੀ ਪਰੇਡ ਨਾ ਹੋਵੇ। ਸੋ ਜਿੰਨੇ ਵੀ ਜੁੱਬਾ ਸਿਟੀ ਦੇ ਵਿੱਚ ਪ੍ਰਬੰਧਕ ਆ, ਜਿੰਨੇ ਵੀ ਜਿਹੜੇ ਆਪਣੇ ਲੋਕ ਰਹਿੰਦੇ ਆ, ਜਿੰਨੇ ਸੇਵਾਦਾਰ ਆ, ਰਲ ਮਿਲ ਕੇ ਜਿਹੜੇ ਇੱਦਾਂ ਦੇ ਜਿਹੜੇ ਗੰਦੇ ਆਂਡੇ ਆ ਨਾ, ਜਿਨ੍ਹਾਂ ਨੇ ਸ਼ਰਾਰਤਾਂ ਕੀਤੀਆਂ ਇੱਦਾਂ ਦੀਆਂ, ਉਹਨਾਂ ਨੂੰ ਪਛਾਣਨਾ ਚਾਹੀਦਾ। ਤੇ ਬਿਲਕੁਲ ਜਿਹੜੀ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ ਤੇ ਸ਼ੈਰਿਫ ਡਿਪਾਰਟਮੈਂਟ ਨਾਲ ਰਲ ਕੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿਵਾਉਣੀ ਚਾਹੀਦੀ ਆ। ਤੇ ਜੇ ਉਹ ਸਿਟੀਜ਼ਨ ਨਹੀਂ ਤਾਂ ਉਹਨਾਂ ਨੂੰ ਰਿਪੋਰਟ ਕਰਾਉਣ ਤੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੱਕ ਵੀ ਜਾਣਾ ਚਾਹੀਦਾ ਆ। ਜਿਹਦੇ ਨਾਲ ਦੇਖੋ 40 ਸਾਲ ਹੋ ਗਏ ਨਗਰ ਕੀਰਤਨ ਕਰਦਿਆਂ ਨੂੰ, ਉਸ ਈਵੈਂਟ ਨੂੰ ਸੈਬੋਟਾਜ ਕਰਨ ਦੇ ਲਈ ਇੱਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਆ। ਸੋ ਇਹ ਬਿਲਕੁਲ ਜਿੰਨੇ ਵੀ ਜੁੱਬਾ ਸਿਟੀ ਦੇ ਸਾਡੇ, ਚਾਹੇ ਉਹ ਪ੍ਰਬੰਧਕ ਆ ਗੁਰੂ ਘਰਾਂ ਦੇ, ਚਾਹੇ ਉਹ ਸਰੋਤੇ ਆ ਸੁਣਦੇ ਆ, ਉਹਨਾਂ ਨੂੰ ਇਸ ਗੱਲ ਦਾ ਨੋਟ ਕਰਕੇ ਪੁਲਿਸ ਦਾ ਪੂਰਾ ਸਾਥ ਦੇ ਕੇ ਇੱਕ ਵਾਰੀ ਲੈਸਨ ਜਿਹੜਾ ਆ ਇਹ ਸ਼ਰਾਰਤੀ ਲੋਕਾਂ ਨੂੰ ਦੇਣਾ ਚਾਹੀਦਾ ਆ, ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਪ੍ਰੋਬਲਮ ਨਾ ਹੋਵੇ। ਇਹਦਾ ਅਸਰ ਕੀ ਹੋਣਾ ਆ, ਜੇ ਅੱਗੇ $1.5 ਲੱਖ ਜਿਹੜਾ ਸਿਕਿਉਰਿਟੀ ਤੇ ਲੱਗਦਾ, ਫਿਰ $2-2.5 ਲੱਖ ਸਿਕਿਉਰਿਟੀ ਤੇ ਲੱਗੂਗਾ। ਨੁਕਸਾਨ ਗੁਰੂ ਘਰ ਦਾ ਹੋਣਾ। ਬਿਲਕੁਲ ਜੀ, ਆਮ ਲੋਕਾਂ ਦੀ ਜਿਹੜੀ ਸੰਗਤ ਦਾ ਜਿਹੜਾ ਹੋਣਾ, ਲੋਕਾਂ ਨੇ ਡਰਦੇ ਜਿਹੜਾ ਕਹਿਣਾ ਵੀ ਨਹੀਂ ਉੱਥੇ ਨਹੀਂ ਜਾਣਾ। ਸੋ ਇੱਕ ਉੱਦਾਂ ਬਿਲਕੁਲ ਇੱਕ ਆਈਸੋਲੇਟਿਡ ਜਿਹੜੀ ਇਹ ਸੀਗੀ, ਪਤਾ ਨਹੀਂ ਇਹਨਾਂ ਦਾ ਕੀ ਜਿਹੜਾ ਮਕਸਦ ਸੀ, ਆਪਸ 'ਚ ਕੀ ਇਹਨਾਂ ਦੀ ਜਿਹੜੀ ਖੁੰਦਕ ਸੀਗੀ ਜਿਹੜੀ ਉੱਥੇ ਆ ਕੇ ਉਹਨਾਂ ਨੇ ਕੱਢੀ। ਭਾਈ ਜੇ ਤੁਹਾਨੂੰ ਇੰਨਾ ਹੀ ਜਿਹੜੀ ਖੁੰਦਕ
ਇੱਕ ਦੂਜੇ ਦੇ ਨਾਲ ਆ, ਤੇ ਜਿੱਦਾਂ ਕਹਿੰਦੇ ਨੇ ਜਿੱਥੇ ਮਰਜ਼ੀ ਲੜੀ ਜਾਓ, ਇੰਨੀ ਥਾਵਾਂ ਹੈ। 6 ਫੁੱਟੀ 4-4 ਫੁੱਟੀ ਕਿਰਪਾਨਾਂ ਉੱਥੇ ਖੂੰਡੇ ਬੜੇ ਚੱਕਣ ਦਾ ਉਹਦਾ ਕੀ ਮਕਸਦ, ਕਿਹੜੀ ਵਰਲਡ ਵਾਰ ਲੱਗੀ ਉਹ ਹੈਗੀ ਆ, ਹਨਾ। ਬਿਲਕੁਲ ਨਹੀਂ, ਤੁਸੀਂ ਉੱਥੇ ਪ੍ਰਦਰਸ਼ਨ ਕਰਨਾ ਵੀ ਸਿੱਖ ਜਿਹੜੇ ਡਿਸਿਪਲਿਨ ਵਾਲੇ ਆ, ਵੀ ਇਹ ਜਿਹੜੀ ਸੇਵਾ ਭਾਵਨਾ ਵਾਲੇ ਆ, ਇਹ ਰਿਲੀਜੀਅਸ ਬੰਦੇ ਆ, ਨਾ ਕਿ ਇਹ ਚੀਜ਼ ਦਿਖਾਉਣਾ ਵੀ ਇੱਕ ਹਿਸਾਬ ਦੇ ਨਾਲ ਡਰਾ ਕੇ ਜਿਹੜਾ ਕਿਸੇ ਨੂੰ ਰੱਖਣਾ, ਇਹ ਚੰਗੀ ਗੱਲ ਨਹੀਂ ਆ। ਇਹ ਹਰ ਇੱਕ ਨੂੰ ਸਮਝਣ ਦੀ ਜ਼ਰੂਰਤ ਆ। ਇਹ ਬੜੀ ਇੱਕ ਮਾੜੀ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ, ਵੀ ਆਪਣੀ ਜਿਹੜੀ ਆ ਹੋਰ ਵੀ ਲੋਕਾਂ ਦੀਆਂ ਜਿਹੜੀਆਂ ਹੁੰਦੀਆਂ ਕਮਿਊਨਿਟੀਜ਼ ਦੀਆਂ ਜਿਹੜੀਆਂ ਹੁੰਦੀਆਂ ਆ ਘੱਟ ਹੁੰਦੀਆਂ ਇੱਦਾਂ ਦੀਆਂ। ਦੇਖੋ ਇੱਥੇ ਵੀ ਬਹੁਤ ਘੱਟ ਹੁੰਦੀ, ਮੈਂ ਨਹੀਂ ਕਹਿੰਦਾ ਵੀ ਬਹੁਤ ਜ਼ਿਆਦਾ ਹੁੰਦੀਆਂ, ਕਦੀ ਕਦੀ ਹੁੰਦੀਆਂ, ਪਰ ਇਹ ਜਿਹੜੀ ਹੈ ਬਹੁਤ ਨੈਗੇਟਿਵ ਇਫੈਕਟ ਜਾਂਦਾ, ਖਾਸ ਕਰਕੇ ਅੱਜ ਦੇ ਮਾਹੌਲ ਦੇ ਵਿੱਚ, ਜਿੱਥੇ ਕਿ ਮਾਈਗ੍ਰੈਂਟਸ ਨੂੰ, ਇਮੀਗ੍ਰੈਂਟਸ ਨੂੰ ਉਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ। ਇੰਨੀ ਜ਼ਿਆਦਾ ਐਂਟੀ ਇਮੀਗ੍ਰੈਂਟ ਵੇਵ ਚੱਲ ਰਹੀ ਹੈ, ਸਾਰਿਆਂ ਨੂੰ ਪਤਾ ਵੀ USA ਨਹੀਂ ਇਕੱਲਾ, ਪੂਰੇ ਵਰਲਡ ਦੇ ਵਿੱਚ ਚੱਲ ਰਹੀ ਹੈ। ਸੋ ਇਹ ਛੋਟੀ ਜਿਹੀ ਕਈ ਇਵੈਂਟਸ ਜਿਹੜੀਆਂ ਨਾ ਉਹ ਕੰਮ ਖਰਾਬ ਕਰ ਜਾਂਦੀਆਂ। ਜਿੱਦਾਂ ਹਰਜੋਤ ਜੀ ਕਹਿ ਰਹੇ ਆ ਵੀ ਅਗਲੇ ਸਾਲ ਜਿਹੜਾ 40ਵਾਂ ਸਾਲ ਹੋਣਾ ਹੈ ਜਿਹੜਾ ਨਗਰ ਕੀਰਤਨ ਦਾ, ਤੇ ਇਹਦੇ ਕਰਕੇ ਜੇ ਉੱਥੇ ਸੰਗਤ ਘਟੇ ਜਾਂ ਉਹਦੇ ਕਰਕੇ ਕਹਿਣ ਵੀ ਨਹੀਂ ਜੀ ਇੱਥੇ ਹੋਣੀ ਨਹੀਂ ਚਾਹੀਦੀ, ਵੀ ਇਹ ਵਾਇਲੈਂਸ ਜਿਹੜੀ ਹੁੰਦੀ ਆ, ਸੋ ਇਹ ਚੰਗੀ ਗੱਲ ਨਹੀਂ ਹੈ, ਮਾੜੀ ਗੱਲ। ਉਹ ਤੋਂ ਬਾਅਦ ਫਿਰ ਦੇਖੋ ਨੈਸ਼ਨਲ TV ਚੈਨਲਾਂ ਨਾਲ ਤੁਸੀਂ ਸ਼ੇਅਰ ਕਰਦੇ ਆ, ਕਈ ਗੁਰੂ ਘਰਾਂ 'ਚ ਮਾੜੀ ਮੋਟੀ ਗੱਲ ਹੋ ਜਾਂਦੀ, ਉਹ ਤੁਸੀਂ ਫੇਸਬੁੱਕ ਤੇ ਚੈਨਲਾਂ ਤੇ ਕਰਦੇ ਆ। ਜਰਾ ਉਹ ਸ਼ੇਅਰ ਕਰਨ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਵੀ ਜਦੋਂ ਤੁਹਾਡੇ ਘਰ ਮਾੜੀ ਮੋਟੀ ਕੋਈ ਲੜਾਈ ਹੁੰਦੀ, ਤੁਸੀਂ ਕਿਸੇ ਨੂੰ ਦੱਸਦੇ ਆ ਵੀ ਸਾਡੇ ਘਰ ਆ ਹੋਇਆ ਸੀ, ਉਹਦਾ ਫੇਰ ਵੀ ਗੁਰੂ ਦਾ ਘਰ ਆ, ਵੀ ਇਹ ਥੋੜੀ ਬਹੁਤੀ ਜਿੱਦਾਂ ਨਾ। ਚਲੋ ਇੰਨੇ ਜਾਣੇ ਘਰ ਦੇ ਵਿੱਚ 2 ਭਰਾ ਆ, ਉਹਨਾਂ ਦੀ ਸੇਮ ਨਹੀਂ ਜਿਹੜੀ ਆ, ਭੈਣ ਭਰਾ ਜਿਹੜੇ ਹੁੰਦੇ ਉਹਨਾਂ ਦੀ ਮੇਚ ਨਹੀਂ ਕਰਦੀ ਜਿਹੜੀ ਆ ਉਹ ਵਿਜ਼ਨ, ਤੇ ਉਹ ਇੱਕ ਹਿਸਾਬ ਦੇ ਨਾਲ ਬਾਕੀ ਵੀ ਇੰਨੇ ਜਾਣੇ ਵੱਖੋ ਵੱਖਰੇ ਆਏ ਆ, ਹਰ ਇੱਕ ਦਾ ਵੱਖੋ ਵੱਖਰਾ ਆ। ਸੋ ਇਹ ਰੌਲਾ ਰੱਪਾ ਜਿਹੜਾ ਇਸ ਨੂੰ ਨੱਪਣਾ ਚਾਹੀਦਾ, ਇਸ ਨੂੰ ਹਟਾਉਣਾ ਚਾਹੀਦਾ, ਵੀ ਕਮਿਊਨਿਟੀ 'ਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਨਾ ਹੋਣ। ਦੇਖੋ ਐਕਸਪੋਜ਼ ਕਰਨਾ ਵੀ ਕਿਸੇ ਟਾਈਮ ਦੇ ਉੱਤੇ ਜ਼ਰੂਰੀ ਹੁੰਦਾ ਆ, ਵੀ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ, ਪਰ ਇਹ ਵੀ ਨਹੀਂ ਆ ਵੀ ਹਰ ਇੱਕ ਚੀਜ਼ ਹੀ ਜਿਹੜੀ ਆ ਉਹ ਚੀਜ਼ ਕਰੀ ਜਾਓ। ਇਹ ਬਹੁਤ ਮਾੜੀ ਘਟਨਾ ਉੱਥੇ ਵਾਪਰੀ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਜਿਹੜਾ ਆ ਇਹ ਸਬਕ ਲੈਣਾ ਚਾਹੀਦਾ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋਣ। ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਕੱਲ੍ਹ ਦੱਸਿਆ ਸੀ ਅਸੀਂ ਹਾਈਵੇ 5 ਜਿਹੜਾ ਗ੍ਰੇਪ ਵਾਈਨ 'ਤੇ ਬੰਦ ਹੋਇਆ ਸੀ, ਤੇ ਬਹੁਤ ਜਿਹੜੇ ਟਰੱਕਰਸ ਆ ਉਹਨਾਂ ਨੂੰ ਤਕਲੀਫ ਆਈ। ਕਹਿੰਦੇ ਪਈ LA ਤੋਂ ਫਰਿਜ਼ਨੋ ਪਹੁੰਚਣ ਨੂੰ ਜਿਹੜੇ ਹਾਈਵੇ ਜਿਹੜੇ 14 ਥਾਣੀ ਆਏ ਉਹਨਾਂ ਨੂੰ 14 ਘੰਟੇ ਲੱਗ ਗਏ। ਤੇ ਅੱਜ ਤੜਕੇ ਸਵੇਰੇ ਫਿਰ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਦੇ ਵਿੱਚ ਲੇਕ ਐਲਸਨੋਰ ਜਿਹੜੀ ਹੈਗੀ ਆ, ਉੱਥੇ ਮੈਂਡੇਟੋਰੀ ਇਵੈਕੂਏਸ਼ਨ ਕੀਤੀ ਸੀ, ਜਿਹਨੂੰ ਬਾਅਦ ਦੇ ਵਿੱਚ ਵਲੰਟਰੀ ਕਰ ਦਿੱਤਾ ਗਿਆ ਕਿਉਂਕਿ ਫਲੱਡਿੰਗ ਹੋਈ ਆ ਉੱਥੇ। ਮੀਂਹ ਬਹੁਤ ਜ਼ਿਆਦਾ ਪਿਆ, ਅੱਗ ਲੱਗੀ ਹੋਈ ਸੀ ਜਿਹਦੇ ਨਾਲ ਜਿਹੜੀ ਆ ਵੈਜੀਟੇਸ਼ਨ ਖਤਮ ਹੋਈ ਹੋ ਸੀ, ਤੇ ਹੁਣ ਉਹ ਮੀਂਹ ਪੈਣ ਦੇ ਨਾਲ ਜਿਹੜੀ ਆ ਫਲੱਡਿੰਗ ਕਾਫੀ ਹੋ ਗਈ ਹੈਗੀ ਆ। ਅਮਰੋਸ, ਗਲੈਨ ਹਾਈਵੇ 20 ਤੇ ਗ੍ਰੇਸ, ਇੱਦਾਂ ਦੇ ਛੋਟੇ ਛੋਟੇ ਟਾਊਨ, ਲਗੂਨਾ, ਇਹ ਇੱਦਾਂ ਦੇ 'ਚ ਜਿਹੜੀ ਆ ਫਲੱਡਿੰਗ ਆਈ ਹੋਈ ਹੈਗੀ ਆ। ਪਿਛਲੇ ਸਾਲ ਵੀ ਜਿਹੜਾ ਫਲੱਡਿੰਗ ਨੇ ਕਾਫੀ ਨੁਕਸਾਨ ਕੀਤਾ ਸੀ। ਜੀ ਬਿਲਕੁਲ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੇ ਆ ਉਹ ਨਜ਼ਰ ਮਾਰਦੇ ਆ। ਰੈਕਸ ਟਿਲਰਸਨ ਉਹਨਾਂ ਨੇ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਆ ਉਹ ਗੱਲਬਾਤ ਕੀਤੀ ਆ। ਸੈਕਟਰੀ ਆਫ ਸਟੇਟ ਜਿਹੜੇ ਰਹਿ ਚੁੱਕੇ ਇਸ ਪ੍ਰਸ਼ਾਸਨ ਦੇ ਵਿੱਚ ਹੀ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰ ਜਿਹੜਾ ਆ ਉਹ ਕਰ ਦਿੱਤਾ ਗਿਆ ਸੀ, ਤੇ ਹੁਣ ਇਸ ਟਾਈਮ ਜਿਹੜੇ ਮਾਈਕ ਪੋਂਪੇਓ ਸਾਬਕਾ CIA ਦੇ ਜਿਹੜੇ ਚੀਫ ਰਹਿ ਚੁੱਕੇ ਆ ਉਹ ਸੈਕਟਰੀ ਆਫ ਸਟੇਟ ਨੇ। ਇੱਕ ਟਾਈਮ ਦੇ ਉੱਤੇ ਇਹਨਾਂ ਦਾ ਵਿਵਾਦ ਜਿਹੜਾ ਰਾਸ਼ਟਰਪਤੀ ਟਰੰਪ ਦੇ ਨਾਲ ਚੱਲਿਆ ਸੀ, ਵੀ ਉਹਨਾਂ ਨੇ ਜਿਹੜਾ ਕਥਿਤ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਨੂੰ ਮੋਰੋਨ ਕਰਕੇ ਜਿਹੜਾ ਆ ਉਹ ਕਿਹਾ ਸੀਗਾ, ਪਰ ਬਾਅਦ ਦੇ ਵਿੱਚ ਉਹ ਆਪਣੀ ਉਸ ਚੀਜ਼ ਤੋਂ ਜਿਹੜਾ ਉਹ ਪਿੱਛੇ ਹਟੇ ਸੀਗੇ। ਗੱਲਬਾਤ ਜਿਹੜੇ ਆ ਉਹ ਕਰਦੇ ਹੋਏ ਉਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਦੇ ਬਾਰੇ ਬਹੁਤ ਹੀ ਖੁੱਲ੍ਹ ਕੇ ਇੱਦਾਂ ਨਹੀਂ ਗੱਲ ਕੀਤੀ, ਬੜੇ ਡਿਪਲੋਮੈਟਿਕ ਜਿਹੜੇ ਕੂਟਨੀਤਿਕ ਢੰਗ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ, ਉਹਦੇ ਵਿੱਚ ਉਹ ਕਹਿਣਾ ਚਾਹੁੰਦੇ ਸੀਗੇ ਵੀ ਉਹ ਕਿਤੇ ਨਾ ਕਿਤੇ ਅਨਡਿਸਿਪਲਿਨਡ ਜਿਹੜੇ ਉਹ ਰਾਸ਼ਟਰਪਤੀ ਨੇ, ਘੱਟ ਚੀਜ਼ਾਂ ਜਿਹੜੀਆਂ ਉਹ ਪੜ੍ਹਦੇ ਨੇ, ਤੇ ਟਰਾਈ ਟੂ ਡੂ ਇਲੀਗਲ ਥਿੰਗਸ। ਇੱਦਾਂ ਦੀਆਂ ਗੱਲਾਂ ਜਿਹੜੀਆਂ ਸੈਕਟਰੀ ਆਫ ਸਟੇਟ ਸਾਬਕਾ ਜਿਹੜੇ ਰੈਕਸ ਟਿਲਰਸਨ ਉਹਨਾਂ ਨੇ ਇਹਨਾਂ ਦੇ ਬਾਰੇ ਜਿਹੜੀਆਂ ਕਹੀਆਂ ਆ। ਜਦੋਂ ਇਹਨਾਂ ਨੂੰ ਸੈਕਟਰੀ ਆਫ ਸਟੇਟ ਨਿਯੁਕਤ ਵੀ ਕੀਤਾ ਗਿਆ ਸੀ, ਉਦੋਂ ਵੀ ਹਰਜੋਤ ਸਿੰਘ ਜੀ ਕਾਫੀ ਵਿਵਾਦ ਰਿਹਾ ਸੀਗਾ। ਕਾਰਨ ਉਸ ਦੇ ਪਿੱਛੇ ਇਹੀ ਸੀਗਾ ਵੀ ਕਿਉਂਕਿ ਇਹ ਕਾਫੀ ਅਮੀਰ ਨੇ, ਇਹਨਾਂ ਦੀਆਂ ਕੰਪਨੀਆਂ ਕਾਫੀ ਜਿਹੜੇ ਮਿਲੀਅਨੇਰ ਜਿਹੜੇ ਬੰਦੇ ਨੇ, ਤੇ ਉਦੋਂ ਲੋਕਾਂ ਨੇ ਕਿਹਾ ਸੀਗਾ ਵੀ ਕੋਈ ਇੱਦਾਂ ਦਾ ਬੰਦਾ ਜਿਹੜਾ ਹੋਣਾ ਚਾਹੀਦਾ ਸੀਗਾ ਜਿਹੜਾ ਐਕਚੁਅਲ 'ਚ ਇਸ ਨੂੰ ਡਿਜ਼ਰਵ ਕਰਦਾ ਹੋਵੇ। ਬਾਅਦ ਦੇ ਵਿੱਚ ਇਹਨਾਂ ਦਾ ਮਨ ਮੁਟਾਵ ਵੀ ਹੋਇਆ, ਤੇ ਫਿਰ ਇਹਨਾਂ ਨੂੰ ਜਿਹੜਾ ਫਾਇਰ ਵੀ ਜਿਹੜਾ ਹੁਣ ਕਰ ਦਿੱਤਾ ਗਿਆ ਆ। ਸੋ ਇਹਨਾਂ ਨੇ CBS ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਗੱਲਾਂ ਜਿਹੜੀਆਂ ਆ ਉਹ ਨਸ਼ਰ ਕੀਤੀਆਂ। ਅਗਲੀ ਖਬਰ ਵੱਲ ਚਲੀਏ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਅਨਾਊਂਸ ਕੀਤਾ ਗਿਆ ਕਿ ਅਗਲੇ ਜਿਹੜੇ ਅਟਾਰਨੀ ਜਨਰਲ ਦੇ ਕੈਂਡੀਡੇਟ ਆ ਉਹ ਵਿਲੀਅਮ ਵਾਰਡ ਹੋਣਗੇ।
ਵਿਲੀਅਮ ਵਾਰ ਜਿਹੜੇ ਆ ਇਹ ਜਾਰਜ H.W. ਬੁਸ਼ ਜਿਹੜੇ ਆ ਉਹਨਾਂ ਦੇ ਟਾਈਮ ਦੇ ਉੱਤੇ ਅਟਾਰਨੀ ਜਨਰਲ USA ਦੇ ਰਹਿ ਚੁੱਕੇ ਹੈਗੇ ਆ ਅਤੇ ਉਹਦੇ ਬਾਰੇ ਉਹਨਾਂ ਨੇ ਜਿਹੜਾ ਟਰੰਪ ਨੇ ਕਿਹਾ ਹੈਗਾ ਆ ਵੀ ਉਹ ਬਹੁਤ ਹੀ ਬ੍ਰਿਲੀਅੰਟ ਅਤੇ ਟੈਰੀਫਿਕ ਪਰਸਨ ਹੈਗੇ ਆ। ਕਹਿੰਦੇ ਵੀ ਮੈਂ ਉਹਨਾਂ ਨੂੰ ਪਹਿਲਾਂ ਨਹੀਂ ਜਾਣਦਾ ਸੀ, ਥੋੜ੍ਹੇ ਸਮੇਂ ਤੋਂ ਹੀ ਜਦੋਂ ਅਸੀਂ ਅਟਾਰਨੀ ਜਨਰਲ ਦੀ ਲਈ ਦੇਖਣਾ ਸ਼ੁਰੂ ਕੀਤਾ ਤਦੋਂ ਉਸ ਟਾਈਮ ਜਿਹੜਾ ਆ ਵਿਲੀਅਮ ਵਾਰ ਆ ਜਿਹੜਾ ਉਹਨਾਂ ਦਾ ਨਾਮ ਆਇਆ ਹੈਗਾ ਆ। ਜਿਹੜੇ ਬਾਹਰ ਆ ਇਹਨਾਂ ਨੇ ਪਹਿਲਾਂ CIA ਲਈ ਵੀ 1970 ਦੇ ਕਰੀਬ ਕੰਮ ਕੀਤਾ ਹੈਗਾ। ਉਹ ਤੋਂ ਬਾਅਦ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਦੇ ਟਾਈਮ 'ਤੇ ਅਟਾਰਨੀ ਜਨਰਲ ਰਹੇ ਆ 1991 ਤੋਂ ਲੈ ਕੇ 1993 ਤੱਕ। ਹੁਣ ਇਹਨਾਂ ਦੀ ਜਿਹੜੀ ਆ ਫਿਰ ਸੈਨੇਟ ਹੀਅਰਿੰਗ ਕਨਫਰਮੇਸ਼ਨ ਹੋਏਗੀ, ਸੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਫਿਰ ਕਨਫਰਮ ਹੁੰਦੇ ਆ ਜਾਂ ਨਹੀਂ ਹੁੰਦੇ। ਜੀ ਜੀ ਬਿਲਕੁਲ। ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਵੀ ਖਬਰ ਆ ਰਹੀ ਹੈ ਜਿਹੜੇ UN ਦੇ ਅੰਬੈਸਡਰ ਦੇ ਲਈ ਵੀ ਜਿਹੜੇ ਨੋਰਟ ਕਰਕੇ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਨੋਮੀਨੇਟ ਜਿਹੜਾ ਕੀਤਾ ਆ, ਕਿਉਂਕਿ ਨਿੱਕੀ ਹੇਲੀ ਜਿਹੜੇ ਪਹਿਲਾਂ UN ਦੇ ਲਈ ਅੰਬੈਸਡਰ ਸੀਗੇ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਆ ਉਹ ਕਹਿ ਦਿੱਤਾ ਸੀਗਾ ਵੀ ਮੈਂ ਹੁਣ ਇਸ ਤੋਂ ਜਿਹੜੇ ਇੱਕ ਹਿਸਾਬ ਦੇ ਨਾਲ ਸੰਨਿਆਸ ਲੈ ਰਹੇ ਹਾਂ, ਸੇਵਾ ਮੁਕਤ ਜਿਹੜੇ ਆ ਖੁਦ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਕਰ ਲਿਆ ਸੀਗਾ। ਸੋ ਹੁਣ ਜਿਹੜੇ ਆ ਹੈਦਰ ਨਿਊਰਟ ਜਿਹੜੀ ਆ ਉਸ ਨੂੰ UN ਦੇ ਅੰਬੈਸਡਰ ਦੇ ਲਈ ਨਿਯੁਕਤ ਜਿਹੜਾ ਆ ਉਹ ਕੀਤਾ ਗਿਆ ਆ। ਜਿਹੜੀ ਹੈਦਰ ਨਿਊਰਟ ਆ ਇਹ ਕਿਸੇ ਟਾਈਮ ਦੇ ਉੱਤੇ ਫੌਕਸ ਚੈਨਲ ਦੀ ਜਿਹੜੀ ਰਿਪੋਰਟਰ ਰਹੀ ਹੈਗੀ ਆ। ਸੋ ਇਹਦੇ ਪਿੱਛੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦਾ ਇਹ ਲੱਗਦਾ ਆ ਵੀ ਉਹ ਕਹਿੰਦੇ ਵੀ ਮੈਂ UN ਪੋਜੀਸ਼ਨ 'ਤੇ ਉਸ ਬੰਦੇ ਨੂੰ ਲੈ ਕੇ ਆਉਣਾ ਚਾਹੁੰਦਾ ਜਿਹਦੀ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਹੈਗੀ। ਸੋ ਹੁਣ ਦੇਖੋ ਵੀ ਉਹਨਾਂ ਦੀ ਕਨਫਰਮੇਸ਼ਨ ਕਿੰਨੀ ਕੁ ਹੁੰਦੀ ਹੈਗੀ ਆ। ਜੀ ਬਿਲਕੁਲ, ਇਹ ਆਈ ਥਿੰਕ ਜਿਹੜੇ ਕੁਛ ਨਾ ਕੁਛ ਜਿਹੜਾ ਇਸ ਦੇ ਵਿੱਚ ਬਣ ਜਾਊਗਾ। ਅਤੇ ਜਿਹੜੀ ਅਗਲੀ ਜਿਹੜੀ ਇਸ ਟਾਈਮ ਗੱਲਬਾਤ ਕਰਦੇ ਜਾਈਏ ਜਿਹੜੇ ਰੋਬਰਟ ਮਿਊਲਰ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਦੇ ਉੱਤੇ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜਾ ਕਾਫੀ ਕਹਿੰਦੇ ਆ ਵੀ ਟਵਿੱਟਰ ਦੇ ਉੱਤੇ ਆਪਣੀ ਭੜਾਸ ਜਿਹੜੀ ਆ ਉੱਧਰ ਕੱਢੀ ਆ। ਉਹਨਾਂ ਨੇ ਕਿਹਾ ਉਹਨਾਂ ਨੇ ਜਿਹੜੇ ਕੱਢੇ ਗਏ ਸੀਗੇ FBI ਦੇ ਡਾਇਰੈਕਟਰ ਜੇਮਸ ਕੌਮੀ ਉਹਨਾਂ ਨੂੰ ਜਿਹੜਾ ਫਿਰ ਇਸ ਦੇ ਵਿੱਚ ਲਿਆਂਦਾ। ਉਹਨਾਂ ਨੇ ਕਿਹਾ ਵੀ ਰੋਬਰਟ ਮਿਊਲਰ ਅਤੇ ਜਿਹੜੇ ਜੇਮਸ ਕੌਮੀ ਇਹ ਬੜੇ ਗੂੜੇ ਮਿੱਤਰ ਆ ਅਤੇ ਉਹ ਇੱਕ ਦੂਜੇ ਨੂੰ ਜਿਹੜੀ ਆ ਉਹ ਦੱਸ ਰਹੇ ਇਨਫੋਰਮੇਸ਼ਨ ਦੱਸ ਰਿਹਾ ਕੀ ਕਹਿੰਦੇ ਵੀ ਇੱਥੇ ਕੋਈ ਕੌਨਫਲਿਕਟ ਆਫ ਇੰਟਰਸਟ ਨਹੀਂ ਹੈਗਾ। ਅਤੇ ਨਾਲ ਹੀ ਜਿਹੜਾ ਆ ਵੀ ਕਰਪਟ ਕਲਿੰਟਨ ਫਾਊਂਡੇਸ਼ਨ ਆ ਉਹ ਜਿਹੜਾ ਆ ਪ੍ਰੋਸੀਕਿਊਟ ਜਿਹੜੇ ਉਹਨਾਂ ਦਾ ਬੰਦਾ ਜਿਹੜਾ ਉਹ ਕਰ ਰਿਹਾ ਆ ਅਤੇ ਉਹਦੇ ਬਾਰੇ ਜਿਹੜਾ ਕੀ ਹੈ ਕਹਿੰਦੇ ਟੋਟਲੀ ਵਿਚ ਹੰਟ ਜਿਹੜੀ ਉਹ ਹੈਗੀ ਆ। ਸੋ ਅੱਜ ਕਾਫੀ ਜਿਹੜਾ ਉਹਨਾਂ ਨੇ ਆਪਣੀ ਭੜਾਸ ਜਿਹੜੀ ਆ ਉਸ ਦੇ ਉੱਤੇ ਜਿਹੜੀ ਉਹ ਕੱਢੀ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ, ਕਿਉਂਕਿ ਅੱਜ ਇਹ ਕਿਆਸ ਰਹੀਆਂ ਸੀਗੀਆਂ ਵੀ ਜਿਹੜੇ ਰੋਬਰਟ ਮਿਊਲਰ ਅੱਜ ਕੁਛ ਅਦਾਲਤੀ ਦਸਤਾਵੇਜ਼ ਜਿਹੜੇ ਉਹ ਦਾਖਲ ਕਰਨ ਜਾ ਰਹੇ ਆ ਜਿਸ ਦੇ ਵਿੱਚ ਇਹ ਪਤਾ ਲੱਗੂਗਾ ਵੀ ਇਸ ਇਨਵੈਸਟੀਗੇਸ਼ਨ ਦੀ ਐਕਸਟੈਂਟ ਕਿੱਥੋਂ ਤੱਕ ਹੈਗੀ ਹੈ। ਕੀ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਜਾਂ ਉਹਨਾਂ ਦੇ ਨਜ਼ਦੀਕ ਦੇ ਜਿਹੜੇ ਲੋਕ ਜਿਨ੍ਹਾਂ ਉੱਤੇ ਅਜਿਹੇ ਜਿਹੜੇ ਕੁਛ ਦੋਸ਼ ਜਿਹੜੇ ਕਥਿਤ ਦੋਸ਼ ਜਿਹੜੇ ਲੱਗ ਰਹੇ ਆ ਵੀ ਉਹਦੇ ਵਿੱਚ ਕੀ ਉਹਨਾਂ ਨੂੰ ਫਾਈਂਡਿੰਗ ਜਿਹੜੀਆਂ ਹੋਈਆਂ ਆ ਅਤੇ ਕੌਣ ਕਿੰਨੀ ਜਿਹੜੀ ਉਹਨਾਂ ਦੀ ਉਸ ਦੇ ਵਿੱਚ ਮਦਦ ਕਰ ਰਿਹਾ ਹੈਗਾ ਆ। ਅਤੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ H-1B ਵੀਜ਼ਾ ਜਿਹੜਾ ਆ ਉਹਦੇ 'ਚ ਬਹੁਤ ਸਾਰੀਆਂ ਚੇਂਜਸ ਲਿਆਂਦੀਆਂ ਜਾ ਰਹੀਆਂ। ਪਹਿਲਾਂ ਕੀ ਹੁੰਦਾ ਸੀ ਵੀ ਕਹਿੰਦੇ H-1B ਵੀਜ਼ਾ ਜਿਹੜਾ ਆ ਲਗਭਗ 85,000 ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਆ ਅਤੇ ਪਹਿਲੇ 20,000 ਲੋਕ ਜਿਹੜੇ ਮਾਸਟਰਸ ਲੈਵਲ ਦੀ ਜਿਨ੍ਹਾਂ ਦੀ ਡਿਗਰੀ ਆ ਓਵਰ ਬੈਚਲਰ ਤੋਂ ਉਹਨਾਂ ਨੂੰ ਦਿੱਤਾ ਜਾਂਦਾ ਸੀ। ਉਹ ਤੋਂ ਬਾਅਦ ਫਿਰ ਜਿਹੜੇ 65,000 ਆ ਉਹਦੇ ਵਿੱਚ ਬੈਚਲਰ ਜਾਂ ਹੋਰ ਜਿਹੜੇ ਪਹਿਲਾਂ ਮਾਸਟਰ ਵਾਲੇ ਉਹਨਾਂ ਦੀ ਲੋਟਰੀ ਹੁੰਦੀ ਸੀ। ਹੁਣ ਕਹਿੰਦੇ ਸਭ ਤੋਂ ਪਹਿਲਾਂ ਹੀ 65,000 ਤੱਕ ਜਿਹੜੇ ਜਿਨ੍ਹਾਂ ਕੋਲ ਮਾਸਟਰਸ ਡਿਗਰੀ ਹੋਲਡਰ ਆ ਜਾਂ PhD ਆ ਹਾਇਰ ਕੁਆਲੀਫਿਕੇਸ਼ਨ ਆ ਉਹਨਾਂ ਨੂੰ ਹੀ ਪਹਿਲਾਂ ਲੋਟਰੀ 'ਚ ਪਾਇਆ ਜਾਊਗਾ ਅਤੇ ਬਾਅਦ ਦੇ ਵਿੱਚ ਜਿਹੜੇ ਆ ਫਿਰ ਉਹ 20,000 ਉਹਦੇ 'ਚ ਜਿਹੜੇ ਗ੍ਰੈਜੂਏਟ ਲੈਵਲ ਦੇ ਜਿਹੜੇ ਲੋਕ ਆਉਣਗੇ। ਸੋ ਇਹ ਕਹਿੰਦੇ ਵੀ ਇਹਦੇ ਨਾਲ ਜਿਹੜੇ ਕੰਪਨੀਆਂ ਆ ਉਹਨਾਂ ਨੂੰ $75.5 ਮਿਲੀਅਨ ਦਾ ਫਾਇਦਾ ਹੋਊਗਾ ਕਿਉਂਕਿ ਅਪਲਾਈ ਕਰਨ 'ਤੇ ਐਪਲੀਕੇਸ਼ਨ ਫੀਸ 'ਤੇ ਬਹੁਤ ਜਿਹੜੇ ਪੈਸੇ ਵੀ ਲੱਗਦੇ ਸੀ, ਸਮਾਂ ਵੀ ਲੱਗਦਾ ਸੀ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਕਹਿੰਦੇ $1.8 ਮਿਲੀਅਨ ਦਾ ਇਹਦਾ ਫਾਇਦਾ ਹੋਊਗਾ ਆਉਣ ਵਾਲੇ 10 ਸਾਲਾਂ 'ਚ। ਅਤੇ ਜਿਹੜਾ ਸਿਸਟਮ ਆ ਇਹਨੂੰ ਸੈਟਅਪ ਕਰਨ ਲਈ ਲਗਭਗ $2,80,000 ਲੱਗੇਗਾ। ਅਤੇ ਹਰਜੋਤ ਸਿੰਘ ਜੀ ਇਸ ਦੇ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਜਿਹੜੇ ਮਾਸਟਰ ਡਿਗਰੀਆਂ ਕਰਨ ਆਉਂਦੇ ਉਹਨਾਂ ਨੂੰ ਵੀ ਥੋੜ੍ਹਾ ਫਾਇਦਾ ਹੋਵੇਗਾ ਕਿਉਂਕਿ ਇਹ ਬਹੁਤ ਹੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਵੱਖ-ਵੱਖ ਮੁਲਕਾਂ ਤੋਂ ਆਉਂਦੇ ਨੇ, ਖਾਸ ਕਰਕੇ ਇੰਡੀਆ ਅਤੇ ਚਾਈਨਾ ਤੋਂ ਜਿਹੜੇ ਜ਼ਿਆਦਾ ਲੋਕ ਆ ਬੱਚੇ ਆ ਜਿਹੜੇ ਇੱਥੇ ਮਾਸਟਰਸ ਡਿਗਰੀ ਜਿਹੜੀ ਕਰਨ ਆਉਂਦੇ ਆ ਅੱਗੇ, ਕਿਉਂਕਿ 20,000 ਹੀ ਸਿਰਫ ਆਂਕੜਾ ਸੀਗਾ, ਹੁਣ ਜੇ 65,000 ਕੀਤਾ ਆ ਅਤੇ ਉਹਨਾਂ ਦੇ ਚਾਂਸਿਸ ਜਿਹੜੇ ਇਸ ਦੇ ਵਿੱਚ ਵੱਧ ਸਕਦੇ ਆ। ਆਪਾਂ ਬਹੁਤ ਸਾਰੇ ਕਿਸੇ ਨਾ ਕਿਸੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਿਹੜਾ ਜਾਣਦੇ ਹੁੰਦੇ ਆ ਵੀ ਜਿਹੜੇ ਅਜੇ ਵੀ ਵਿਚਾਰੇ ਖੱਜਲ ਹੋ ਰਹੇ ਹੁੰਦੇ ਆ ਨੌਕਰੀਆਂ ਦੀ ਜਿਹੜੀ ਆ ਉਹ ਵੀ ਟੈਨਸ਼ਨ
ਤੇ ਨਾਲ ਦੇ ਨਾਲ ਜਿਹੜੇ H1B ਵੀਜ਼ੇ ਦੀ ਜਿਹੜੀ ਉਹ ਵੀ ਉਹਨਾਂ ਨੂੰ ਫਿਕਰ ਜਿਹੜੀ ਉੱਧਰ ਲੱਗੀ ਰਹਿੰਦੀ ਆ। ਤੇ ਕੱਲ੍ਹ ਇੱਕ ਅਸੀਂ ਹੋਰ ਇਮੀਗ੍ਰੇਸ਼ਨ ਦੀ ਖਬਰ ਕੀਤੀ ਸੀ, ਕਿਸ ਤਰ੍ਹਾਂ ਨਿਊ ਜਰਸੀ ਦੇ ਵਿੱਚ ਜਿਹੜੇ ਉੱਥੇ ਦੇ ਅਟਾਰਨੀ ਜਨਰਲ ਆ ਗੁਰਵੀਰ ਗਰੇਵਾਲ, ਉਹਨਾਂ ਨੇ ਇਹ ਕਿਹਾ ਸੀ ਭਈ ਆਈਸ ਵਾਲੇ ਜਿਹੜੇ ਆ ਇਹ ਕੋਰਟਾਂ ਤੋਂ ਜਾਂ ਹੋਰ ਬੰਦੇ ਫੜ ਰਹੇ ਆ ਤੇ ਸਾਡੀ ਪੁਲਿਸ ਉਹਨਾਂ ਨਾਲ ਕੋਆਪਰੇਟ ਨਹੀਂ ਕਰੇਗੀ। ਪਰ ਅੱਜ ਆਈਸ ਵਾਲਿਆਂ ਨੇ ਸਪੈਸ਼ਲੀ ਨਿਊ ਜਰਸੀ ਦੇ ਵਿੱਚ ਸਟੇਟਮੈਂਟ ਆਪਣੀ ਇਸ਼ੂ ਕੀਤੀ ਆ ਵੀ ਅਸੀਂ ਹੁਣ ਨੇਬਰਹੁੱਡਸ ਦੇ ਵਿੱਚ ਜਾ ਕੇ ਲੋਕਾਂ ਨੂੰ ਘਰਾਂ ਤੋਂ ਹੀ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਅਰੈਸਟ ਕਰਾਂਗੇ। ਸੋ ਇਹ ਬੜਾ ਸਖਤ ਸਟੈਂਡ ਲਿਆ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਪਈ ਨਿਊ ਜਰਸੀ ਦੇ ਵਿੱਚ ਅਸੀਂ ਲੋਕਾਂ ਦੇ ਘਰਾਂ ਵਿੱਚ, ਲੋਕਾਂ ਦੇ ਬਿਜ਼ਨਸਿਸ ਵਿੱਚ ਜਾ ਕੇ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਅਰੈਸਟ ਕਰਾਂਗੇ ਤਾਂ ਕਿ ਜਿਹੜੀ ਆ ਸਾਡੀਆਂ ਸਟਰੀਟਸ ਸੇਫ ਹੋਣ। ਹੁਣ ਇਹ ਨਹੀਂ ਪਤਾ ਵੀ ਸੇਫ ਕਿੰਨੀਆਂ ਕੁ ਹੋਣੀਆਂ ਜਾਂ ਜਿਹੜੀ ਇੱਕ ਤਰ੍ਹਾਂ ਨਾਲ ਜਿਹੜਾ ਸਖਤ ਜਿਹੜਾ ਸਟੈਂਡ ਆ ਉਹ ਸੈਂਕਚੁਰੀ ਸਟੇਟਸ ਆ ਉਹਨਾਂ ਦੇ ਅਗੇਂਸਟ ਆਈਸ ਵਾਲੇ ਲੈਣ ਜਾ ਰਹੇ ਆ। ਕਹਿੰਦੇ ਵੀ ਸਾਡੇ ਕੋਲ ਹੋਰ ਕੋਈ ਚੋਇਸ ਬਚੀ ਹੋਈ ਨਹੀਂ, ਵੀ ਸਾਨੂੰ ਇਹ ਕੁਛ ਕਰਨਾ ਹੀ ਪੈਣਾ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਸਮੇਂ ਦੇ ਉੱਤੇ ਵੀ ਨਜ਼ਰ ਮਾਰੀਏ ਤਾਂ ਸਮਾਂ ਜਿਹੜਾ ਬਿਲਕੁਲ ਸਮਾਪਤੀ ਦੇ ਵੱਲ ਆ। ਉੱਧਰ ਇਲੈਕਸ਼ਨ ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਸੀਗੇ ਵੀ ਇਲੈਕਸ਼ਨ ਦਾ ਜਿਹੜਾ ਦੌਰ ਹੋ ਕੇ ਹਟਿਆ, ਨਾਰਥ ਕੈਰੋਲੀਨਾ ਕਾਊਂਟੀ ਦੇ ਵਿੱਚ ਕਹਿੰਦੇ ਦੂਜੀ ਜਿਹੜੀ ਜਗ੍ਹਾ ਦੇ ਉੱਤੇ ਇੱਕ ਇਰਰੈਗੂਲੈਰਿਟੀਜ਼ ਜਿਹੜੀਆਂ ਆ ਉਹ ਲੱਭੀਆਂ ਨੇ। ਸੋ ਜਿਹੜੇ ਆਪਾਂ ਜੇ ਦੇਖਿਆ ਜਾਵੇ ਤਾਂ ਰਿਪਬਲਿਕਨ ਬਹੁਤ ਪਹਿਲਾਂ ਰੌਲਾ ਪਾ ਰਹੇ ਸੀਗੇ ਵੀ ਬਹੁਤ ਫਰਾਡ ਹੋਇਆ ਆ, ਬਹੁਤ ਫਰਾਡ ਹੁੰਦੇ ਰਹੇ ਆ, ਪਰ ਹੁਣ ਇਸ ਟਾਈਮ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਟੋਟਲੀ ਚੁੱਪ ਧਾਰੀ ਬੈਠੇ ਆ। ਇਹ ਜਿੰਨੀਆਂ ਵੀ ਵੋਟਰ ਦਾ ਫਰਾਡ ਜਿਹੜਾ ਇਸ ਟਾਈਮ ਸਾਹਮਣੇ ਆ ਰਿਹਾ, ਇਲੈਕਸ਼ਨ ਫਰਾਡ ਜਿਹੜਾ ਸਾਹਮਣੇ ਆ ਰਿਹਾ ਆ, ਇਸ ਦੇ ਵਿੱਚ ਕਾਫੀ ਜਿਹੜੇ ਕੱਲ੍ਹ ਵੀ ਆਪਾਂ ਜਿੱਦਾਂ ਖਬਰ ਦੇ ਵਿੱਚ ਦੱਸਿਆ ਸੀਗਾ ਵੀ ਕਈ ਸੌ ਜਿਹੜੀਆਂ ਵੋਟਾਂ ਆ ਉਹ ਉੱਥੇ ਤੱਕ ਪਹੁੰਚੀਆਂ ਹੀ ਨਹੀਂ। ਜਿਹੜੇ ਲੋਕ ਕਹਿ ਰਹੇ ਆ ਵੀ ਅਸੀਂ ਵੋਟ ਪਾਈ ਆ, ਸਾਡੀ ਪਤਾ ਨਹੀਂ ਕਿੱਥੇ ਗਈ ਆ। ਖਾਸ ਕਰਕੇ ਜਿਹੜੀਆਂ ਮੇਲ ਇਨ ਬੈਲਟਸ ਜਿਹੜੀਆਂ ਉਹ ਲੱਭੀਆਂ ਆ। ਇੱਕ ਹੋਰ ਜਿਹੜੀ ਖਬਰ ਆਈ ਸੀ, ਇੱਕ ਔਰਤ ਜਿਸ ਨੇ ਮੰਨਿਆ ਵੀ ਮੈਨੂੰ ਡਾਲਰ ਦਿੱਤੇ ਗਏ ਤਾਂ ਜੋ ਲੋਕਾਂ ਦੇ ਘਰੋਂ ਜਿਹੜੇ ਐਬਸੈਂਟੀ ਬੈਲਟਸ ਜਿਹੜੇ ਆ ਉਹ ਚੱਕ ਕੇ ਉਹ ਲਿਆਂਦੇ ਜਾ ਸਕਣ। ਸੋ ਇਹ ਹੁਣ ਨਵੀਂ ਚੀਜ਼ ਇੱਕ ਸਾਹਮਣੇ ਆਈ ਆ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਕੀ ਬਣੂਗਾ, ਕੌਣ ਇਸ ਦੇ ਵਿੱਚ ਦੋਸ਼ੀ ਜਿਹੜਾ ਆ ਉਹ ਲੱਭਦਾ ਆ, ਵੀ ਕਿੰਨੇ ਜਿਹੜੇ ਇਲੈਕਸ਼ਨ ਦਾ ਇਹ ਫਰਾਡ ਕਰਨ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ ਆ। ਜੀ ਅਗਲੀ ਖਬਰ ਜਿਹੜੀ ਆ ਬ੍ਰਾਜ਼ੀਲ ਤੋਂ ਆ ਰਹੀ ਹੈ। ਬ੍ਰਾਜ਼ੀਲ ਦੇ ਵਿੱਚ ਕਹਿੰਦੇ ਇੱਕ ਬੈਂਕ ਰੋਬਰੀ ਹੋਈ ਤੇ ਬੈਂਕ ਰੋਬਰੀ ਦੇ ਵਿੱਚ ਪੁਲਿਸ ਵੀ ਉੱਥੋਂ ਆ ਗਈ ਤੇ ਜਦੋਂ ਗੋਲੀਆਂ ਚੱਲੀਆਂ ਜਿਹਦੇ ਨਾਲ 12 ਲੋਕਾਂ ਦੀ ਮੌਤ ਹੋ ਗਈ ਬੈਂਕ ਦੇ ਵਿੱਚ। ਉਹਦੇ ਵਿੱਚ ਕਹਿੰਦੇ 2 ਬੱਚੇ ਵੀ ਸੀ, ਇੱਕ 10 ਸਾਲਾਂ ਦਾ, ਇੱਕ 13 ਸਾਲਾਂ ਦਾ। ਇਹ ਜਿਹੜੀ ਖਬਰ ਆ ਰੀਓ ਡੇ ਜਨੇਰੋ ਜਿਹੜਾ ਹੈਗਾ ਬ੍ਰਾਜ਼ੀਲ ਉੱਥੋਂ ਆ ਰਹੀ ਆ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਬ੍ਰਾਜ਼ੀਲ ਦੇ ਵਿੱਚ ਅੱਜ ਕੱਲ੍ਹ ਇਕੋਨਮੀ ਬਹੁਤ ਬੈਡ ਆ ਤੇ ਉੱਥੇ ਸਿਚੁਏਸ਼ਨ ਜਿਹੜੀ ਆ ਕਾਫੀ ਮਾੜੀ ਚੱਲ ਰਹੀ ਹੈਗੀ ਆ। ਜੀ ਤੇ ਹਰਜੋਤ ਸਿੰਘ ਜੀ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ